बिस्मिल्लाहिर्रहमानिर्रहीम जी अस्सलाम वालेकुम जी नाज़रीन, कैसे हैं आप सब। उम्मीद है कि तुम सारे ठीक होवोगे। अद्धी पंजाबी तुम सोच रहे होंगे कि लाग बोलते पे ने। अच्छा जी नाज़रीन, तुम सुनाओ की हाल चाल है तुहाडा? ठीक ठाक हो? उम्मीद है कि तुम सारे ठीक होवोगे। जिथे जिथे भी अल्लाह पाक तुहानू ठीक ठाक रखे तो खुश आबाद रखे। अच्छा नाज़रीन, तुम मेरा हाल देख रहे होंगे कि काफ़ी खराब है, क्योंकि असी ना काम कर रहे सी ते काम करन दे दौरान एक बाबा जी हुणी जिहड़े ने ओह ला पट रहे सी ते असी देखिया कि बड़ी ऊंची आवाज़ नाल ना अपना काम भी नाल अपने ध्यान दे नाल कर रहे ने, लेकिन काफ़ी ऊंची ऊंची आवाज़ां दे नाल कुछ बोल रहे सी, मूँह 'च टप्पे माइए लगा लो, कुछ भी लगा लो, बोल रहे सी ते बड़ा अच्छा लग रहा सी सुन के। क्योंकि कोल कोल असी नाल नाल काम कर रहे सी, नाल नाल उन्हां नूं सुन रहे सी ते बड़ा मज़ा आ रहा सी। ते सोचा क्यों ना तुहानूं भी उन्हां बाबा जी नाल मिलाया जाए, जो वो बोल रहे सी तुहानूं भी वो सुनाया जाए, ताकि जिस तरह असी इंजॉय करा तुसीं भी सुन के इंजॉय करो। आओ जी तुहानूं उन्हां नाल मिलाने आं। अस्सलाम वालेकुम बाबा जी। वालेकुम सलाम व रहमतुल्लाहि व बरकातहू। की हाल बाबा जी? ठीक ठाक हो? शुक्र अल्हम्दुलिल्लाह दुआवां ने। ते की नाम बाबा जी तुहाडा? अब्दुल सतार। की नाम बाबा जी? अब्दुल सतार। अब्दुल सतार। मेरे नाल एक होर बजुर्ग खड़े हुए ने, उन्हां कोल बाबा जी होरां कोल उन्हां दा नाम जानांगे। हाँ जी बाबा जी, की नाम जी तुहाडा? सलीम। सलीम नाम जी तुहाडा। अच्छा बाबा जी, तुसीं की काम करने हो? आई मेहनत मजदूरी होई। ਐ ਵੀ ਮਿਹਨਤ ਮਜ਼ਦੂਰੀ ਨਾਲ ਹੀ ਕਰਦੇ? ਤੁਸੀਂ ਵੀ ਕੋਈ ਲਾਭ ਸ਼ਾਪ ਪੜਦੇ ਹੋ? आला ਅੱਛਾ, ਨਾਲ ਹੀ ਕੰਮ ਕਰਦੇ ਇਹਨਾਂ ਦੇ। ਅੱਛਾ ਨਾਜ਼ਰੀਨ, ਇਹ ਜਿਹੜੇ ਨੇ ਬਜ਼ੁਰਗ ਖੜੇ ਹੋਏ ਨੇ, ਇਹਨਾਂ ਦਾ ਵੀ ਇਹੀ ਕੰਮ ਹੈ। ਪਿੰਡਾਂ 'ਚ ਜ਼ਿਆਦਾਤਰ ਤੁਹਾਨੂੰ ਪਹਿਲੇ ਮੈਂ ਆਪਣੇ ਵਲੌਗ 'ਚ ਦੱਸ ਚੁੱਕੀ ਹਾਂ ਕਿ ਪਿੰਡਾਂ 'ਚ ਜ਼ਿਆਦਾਤਰ ਲੋਕਾਂ ਦੇ ਕੋਲ ਕੋਈ ਐਡੇ ਡਿਵੈਲਪ ਜਿਹੜੇ ਨੇ ਨਾ ਉਹ ਨਹੀਂ ਹੁੰਦੇ, ਕਾਰੋਬਾਰ ਨਹੀਂ ਹੁੰਦੇ। ਉਹਨਾਂ ਦਾ ਕੰਮ ਜ਼ਿੰਮੇਦਾਰੀ ਕਰਨਾ ਹੀ, ਮਤਲਬ ਖੇਤੀਬਾੜੀ ਕਰਕੇ ਹੀ ਆਪਣੀ ਜ਼ਿੰਦਗੀ ਬਸਰ ਕਰਨਾ ਹੀ ਮਕਸਦ ਹੁੰਦਾ ਹੈ। ਤੇ ਅੱਛਾ ਜੀ, ਇਹ ਬਾਬਾ ਜੀ ਇਹਨਾਂ ਕੋਲ ਅਸੀਂ ਮਜ਼ੀਦ ਇਹਨਾਂ ਦੇ ਬਾਰੇ ਪੁੱਛਾਂਗੇ। ਬਾਬਾ ਜੀ, ਤੁਸੀਂ ਮੈਨੂੰ ਦੱਸੋਗੇ ਕਿ ਤੁਹਾਡੇ ਕਿੰਨੇ ਬੱਚੇ ਨੇ? चार बच्चे ने, चार बच्चियां ने। 4 ਬੱਚੀਆਂ ਨੇ। ਸਾਰਿਆਂ ਦੀ ਸ਼ਾਦੀਆਂ ਹੋ ਗਈਆਂ ਨੇ? बच्चियां कोई दो की शादी हुई थी, दो बच्चे छोटे ने उसको। ਅੱਛਾ, ਤੇ ਬਾਬਾ ਜੀ ਤੁਸੀਂ ਦੱਸੋ ਮੈਨੂੰ, ਇਹ ਜਿਹੜੀ ਇਹ ਲਾਭ ਵਗੈਰਾ ਪੁੱਟਦੇ ਹੋ ਜਾਂ ਮਿਹਨਤ ਕਰਦੇ ਹੋ, ਤੁਸੀਂ ਆਪਣੀ ਮਰਜ਼ੀ ਨਾਲ ਕਰ ਰਹੇ ਹੋ हाँ ਸਾਰਾ जी, ਕੰਮ? बच्चे कहते ना करो अबू जी। ਅੱਛਾ, ਬੱਚੇ ਆਂਦੇ ਨੇ ਨਾ ਕਰੋ, ਲੇਕਿन ਤੁਸੀਂ ਆਪ ਕਰਦੇ ਹੋ। आप करने। ਮਤਲਬ ਤੁਹਾਨੂੰ ਅੱਛਾ ਲੱਗਦਾ हाँ ਹੈ? जी बिल्कुल। ਕਿਉਂਕਿ ਵੈਸੇ ਵੀ ਚੱਲਦਾ ਫਿਰਦਾ ਰਹਿਣਾ, ਵੱਡਿਆਂ ਦਾ ਕਹਿਣਾ ਹੁੰਦਾ ਹੈ ਕਿ ਬਜ਼ੁਰਗ बैठे बंदा बीमार हो जाता, कारोबार करे बंदा, सेहत सेट रहिंदी, जिस्म सेट रहिंदा। ਮਾਸ਼ਾਅੱਲਾ ਕਾਫੀ ਤੁਸੀਂ ਦੇਖ ਰਹੇ ਹੋਵੋਗੇ ਨਾ ਕਿ ਉਹਨਾਂ ਦੀ ਏਜ ਵੀ ਹੈ, ਲੇਕਿਨ ਉਸ ਦੇ ਬਾਵਜੂਦ ਜਿਹੜਾ ਹੈ ਨਾ ਉਹ ਕੰਮ ਕਰ ਰਹੇ ਨੇ। ਕਹਿੰਦੇ ਨੇ ਕਿ ਕੰਮ ਕਰਦੇ ਰਹਿਣਾ ਜਿਹੜਾ ਹੈ ਨਾ ਉਹ ਇਹਨਾਂ ਸਿਹਤ ਤੇ ਕਰਦੇ ਰਹਿਣਾ ਚਾਹੀਦਾ ਹੈ। ਤੇ ਬਾਕੀ ਮਜ਼ੀਦ ਇਹਨਾਂ ਦੇ ਬਾਰੇ ਜਿਹੜਾ ਤੁਹਾਨੂੰ ਦੱਸ ਚੁੱਕੇ ਹਾਂ ਕਿ ਇਹਨਾਂ ਕੋਲ ਕਾਫੀ ਜ਼ਿਆਦਾ ਜਿਹੜਾ ਅਸੀਂ ਇਹ ਸੁਨੇ ਟੱਪੇ ਵਗੈਰਾ ਸੁਨੇ, ਤੇ ਉਹ ਤੁਹਾਨੂੰ ਵੀ ਅਸੀਂ ਸੁਣਾਉਣਾ ਚਾਹਾਂਗੇ। ਅੱਛਾ ਬਾਬਾ ਜੀ, ਮੈਨੂੰ ਲੱਗਦਾ ਗਰਮੀ ਵੀ ਕਾਫੀ ਜ਼ਿਆਦਾ, ਤੇ ਵੈਸੇ ਤੁਸੀਂ ਵੀ ਆਪਣਾ ਕੰਮ ਕਰਕੇ ਉੱਠ ਕੇ ਆਏ ਤੇ ਤੁਹਾਡੀ ਵੀ ਕਾਫੀ ਹਾਲਤ ਖਰਾਬ ਹੋਈ ਹੋਈ ਹੈ, ਤੇ ਮੇਰੇ ਦੇਖ ਰਹੇ ਹੋ ਕਾਫੀ ਹਾਲਤ ਖਰਾਬ ਆ। ਉਹ ਜ਼ਰਾ ਇਹ ਨਾ ਇਹਦੇ ਵਿੱਚ ਅਸੀਂ ਆਪਣੇ ਹੱਥ ਪੈਰ ਜ਼ਰਾ ਧੋ ਲਈਏ, ਬਾਕੀ ਗੱਲ ਮਜ਼ੀਦ ਫਿਰ ਕਰਦੇ ਹਾਂ। आया भाई। ਅੱਛਾ ਬਾਬਾ ਜੀ ਦੱਸੋ, ਜਿਹੜਾ ਤੁਸੀਂ ਇਹ ਟੱਪੇ ਵਗੈਰਾ ਪੜ੍ਹਦੇ ਸੀ, ਕਿੱਥੋਂ ਤੁਸੀਂ ਸੁਣੇ ਹੋਏ ਨੇ? ये बस ये ਅਸੀਂ ਕਲੀਨਾਂ ਦਾ ਕੰਮ ਕਰਦੇ ਹਾਂ। ਅੱਛਾ ਉਸੇ ਫਿਰ ਕਲੀਨਾਂ ਦੇ ਬਹਿਣ ਲੱਗੇ, ਟੇਪਾਂ ਆਉਣ ਲੱਗ ਗਈਆਂ। ਅੱਛਾ ਪਹਿਲੇ ਰੇਡੀਓ, ਫਿਰ ਟੇਪਾਂ ਆਉਣ ਲੱਗ ਗਈਆਂ, ਫਿਰ ਚੇਂਜਰਾਂ ਆਉਣ ਲੱਗ ਗਈਆਂ, ਫਿਰ ਸਪੀਕਰ ਆਉਣ ਲੱਗ ਗਏ। ਅੱਛਾ ਅੱਛਾ ਉਸ ਵੇਲੇ ਜੋ ਕੰਮ ਤੋਂ ਵਿਹਲੇ ਆਉਣਾ ਰਾਤ ਨੂੰ, ਸਪੀਕਰ ਸ਼ਾਦੀਆਂ ਦੇ ਲੋਕ ਲਿਆਉਂਦੇ ਵਿੱਚ ਹਮੇਸ਼ਾ, ਉਹ ਫਿਰ ਜਾ ਕੇ ਗਾਣੇ ਸੁਣਦੇ, ਫਿਰ ਸਾਨੂੰ ਵੀ ਯਾਦ ਹੋ ਜਾਂਦੇ ਹਨ। ਅੱਛਾ, ਤੇ ਤੁਸੀਂ ਸ਼ਾਦੀਆਂ ਦੇ ਜੀ ਮਤਲਬ ਆਪਣੇ ਰਿਸ਼ਤੇਦਾਰਾਂ ਜਦੋਂ ਸ਼ਾਦੀਆਂ ਆਉਂਦੀਆਂ ਸੀ ਹਾਂਜੀ। ਉਦੋਂ ਵੀ ਤੁਸੀਂ ਇਹ ਚੀਜ਼ਾਂ ਬੋਲਦੇ ਸੀ? ਬੋਲਦੇ ਹੈਗੇ। ਮਤਲਬ ਉਹ ਮਜ਼ੇ ਹਾਂਜੀ, ਕਰਦੇ ਨੇ ਚੀਜ਼ਾਂ ਦੇ ਵਿੱਚ। ਅੱਛਾ ਠੀਕ ਹੈ ਬਾਬਾ ਜੀ, ਤੁਸੀਂ ਕੋਈ ਸੁਣਾਉਣਾ ਚਾਹੋਗੇ ਆਪਣੇ ਦੇਖਣ ਵਾਲਿਆਂ ਨੂੰ, ਉਹ ਸੁਣਨਾ ਚਾਹੁੰਦੇ ਇੱਕ ਨੇ? ਸੁਣਾਣਾ ਵਾ ਸ਼ੇਰ, ਮੈਨੂੰ ਹੁੰਦਾ ਥੋੜਾ ਜਿਹਾ। ਠੀਕ ਹੈ ਬਾਬਾ ਜੀ, ਜੇ ਸੁਣਾਓ। ਗਰ ਕੋ ਜੇ ਡਾਚੀ ਵਾਲਿਆ, ਡਾਚੀ ਤੇਰੀ ਜਿਹੜੀ ਮੇਰੀ ਯਾਰ ਨੂੰ ਥਲਾਂ ਤੋਂ ਚਾ ਗਈਏ, ਉੱਤੇ ਲਈ ਸੀ ਯਾਰ ਦੇ ਹੋਣ ਵਾਲੀ, ਤੇ ਵਿੱਚੋਂ ਲੰਘ ਫਰੇਮ ਦੀ ਵਾ ਗਈਏ। ਰਾਤੀ ਸੁੱਤੀ ਸਾਂ ਫੁੱਲਾਂ ਦੀ ਛੇਜ ਉੱਤੇ, ਮੇਰੀ ਫੁੱਲਾਂ ਦੀ ਛੇਜ ਕਮਲਾ ਗਈਏ। ਅੱਛਾ ਵਾਹ ਜੀ ਵਾਹ, ਮਾਸ਼ਾਅੱਲਾ। ਨਾਜ਼ਰੀਨ, ਤੁਸੀਂ ਦੇਖਿਆ ਹੋਗਾ ਕਿ ਬਾਬਾ ਜੀ ਇਹਨਾਂ ਦੀ ਆਵਾਜ਼ ਕਿੰਨੀ ਖੂਬਸੂਰਤ ਹੈ, ਕਿੰਨੇ ਖੂਬਸੂਰਤ ਅੰਦਾਜ਼ 'ਚ ਜਿਹੜਾ ਇਹਨਾਂ ਨੇ ਸੁਣਾਈ, ਉਹ ਪਹਿਲੇ ਵੀ ਕਾਫੀ ਜ਼ਿਆਦਾ ਪੜ੍ਹੇ। ਅੱਛਾ ਬਾਬਾ ਜੀ, ਇਸ ਤੋਂ ਇਲਾਵਾ ਕੋਈ ਆਂਦਾ ਹੋਵੇ ਤੁਸੀਂ, ਉਹਨੇ ਹੁਣ ਕੋਈ ਜਿਹੜਾ ਇੱਕ ਬਾਲ ਅੱਧਾ ਜਿਹੜਾ ਕੋਈ ਆਂਦਾ ਹੋਵੇ ਤੁਹਾਨੂੰ ਸੁਣਾ ਦਿਓ ਹੁਣ। ਸੁਣਾਵਾਂ। ਹਾਂ, ਕੋਈ ਵੀ ਸੁਣਾ ਦਿਓ। ਕੋਈ ਤਾਰੇ ਗੋਲ ਹੁੰਦੇ ਨਹੀਂ, ਕੋਈ ਤਾਰੇ ਗੋਲ ਹੁੰਦੇ, ਈਦਾਂ ਉਹਨਾਂ ਦੀਆਂ ਸੱਜਣ ਜਿਨ੍ਹਾਂ ਦੇ ਕੋਲ ਹੁੰਦੇ, ਈਦਾਂ ਉਹਨਾਂ ਦੀਆਂ ਸੱਜਣ ਜਿਨ੍ਹਾਂ ਦੇ ਕੋਲ ਹੁੰਦੇ। ਬਿਜਲੀ ਦਾ ਪਲੱਗ ਮਾਇਆ ਵੇ, ਦੁਖੀਆਂ ਬੰਦਿਆਂ ਦਾ ਕੋਈ ਸ਼ਹਿਰ ਲੱਗ ਮਾਇਆ। ਬਿਜਲੀ ਦੇ ਚੱਲ ਪੱਖਿਆ ਤੇ ਅਸਾਂ ਦਿਲ ਦੇ ਛੱਡਿਆ, ਤੁਸਾਂ ਸਾਂਭ ਕੇ ਨਹੀਂ ਰੱਖਿਆ। ਮਾਸ਼ਾਅੱਲਾ ਜੀ ਮਾਸ਼ਾਅੱਲਾ। ਨਾਜ਼ਰੀਨ, ਤੁਸੀਂ ਦੇਖ ਰਹੇ ਹੋਵੋਗੇ ਕਿ ਬਾਬਾ ਜੀ ਨੇ ਮਾਸ਼ਾਅੱਲਾ ਕਾਫੀ ਅੱਛੇ, ਪਹਿਲੇ ਦੌਰ ਦੇ ਵਿੱਚ ਇਹੀ ਚੀਜ਼ਾਂ ਚੱਲਦੀਆਂ ਹੁੰਦੀਆਂ ਸਨ ਰੇਡੀਓ 'ਚ, ਇੰਜ ਦੀਆਂ ਹੀ ਆਵਾਜ਼ਾਂ ਭਰੀਆਂ ਆ ਜਾਂਦੀਆਂ ਸਨ। ਪੰਜਾਬੀ ਬੋਲਦੇ ਨਾ, ਉਰਦੂ ਚੱਲਦੀ ਨਾ ਇੰਗਲਿਸ਼ ਚੱਲਦੀ ਸੀ। ਹਾਂਜੀ ਹਾਂਜੀ।
ਤੇ ਬਾਬਾ ਜੀ ਨੇ ਤਾਂ ਤੁਹਾਨੂੰ ਨਜ਼ਰ ਆ ਰਹੇ ਨੇ ਕਾਫੀ ਸਾਦਾ, ਪਹਿਲੇ ਦੇ ਜਿਹੜੇ ਬਜ਼ੁਰਗ ਸਨ ਇਸੇ ਤਰ੍ਹਾਂ ਦੇ ਸਾਦਾ ਜੇ ਬਜ਼ੁਰਗ ਸਨ, ਬੜੇ ਮਾਸੂਮ ਜੇ, ਤੇ ਉਹਨਾਂ ਨੇ ਇਹ ਚੀਜ਼ਾਂ ਯਾਦ ਕੀਤੀਆਂ ਹੁੰਦੀਆਂ ਸਨ। ਇਹ ਵਿਆਹਾਂ ਸ਼ਾਦੀਆਂ ਤੋਂ ਇਲਾਵਾ ਅਕਸਰ ਉਹਨਾਂ ਨੇ ਆਪਣੇ ਕਿਸੇ ਯਾਰਾਂ ਦੋਸਤਾਂ 'ਚ ਬੈਠਣਾ, ਇਹੀ ਚੀਜ਼ਾਂ ਪੜ੍ਹਨੀਆਂ ਤੇ ਸੁਣਾਉਣੀਆਂ ਤੇ ਇਹੀ ਇੰਜੋਏ ਕਰਨਾ ਇਹਨਾਂ ਚੀਜ਼ਾਂ ਨੂੰ ਹੀ, ਤੇ ਇਹੀ ਉਹਨਾਂ ਦਾ ਹੁੰਦਾ ਸੀ। ਜਦਕਿ ਅੱਜ ਕੱਲ੍ਹ ਦੀ ਜੋ ਨੌਜਵਾਨ ਨਸਲ ਲਗਾ ਲਓ ਜਾਂ ਜਿਹੜੇ ਵੀ ਲਗਾ ਲਓ, ਬਹਿ ਕੇ ਉਹਨਾਂ ਦੇ ਕੋਲ ਤੇ ਮਤਲਬ ਅੱਜ ਉਸ ਤਰ੍ਹਾਂ ਦੀਆਂ ਗੱਲਾਂ ਨਹੀਂ ਰਹਿ ਗਈਆਂ, ਉਸ ਤਰ੍ਹਾਂ ਦੀਆਂ ਬਾਤਾਂ ਹੁਣ ਦੌਰ ਹੀ ਵਕਤ ਕੀ ਬਦਲ ਗਿਆ, ਵਕਤ ਜਿਹੜਾ ਬਹੁਤ ਜ਼ਿਆਦਾ ਜਿਹੜਾ ਨਾ ਚੇਂਜ ਹੋ ਚੁੱਕਿਆ। ਬਹੁਤ ਤੁਸੀਂ ਦੱਸੋਗੇ ਕਿ ਪਹਿਲੇ ਦੌਰ ਦੇ ਵਿੱਚ ਜਿਹੜਾ ਹੈ ਨਾ ਇਹ ਮੋਬਾਈਲ ਨਹੀਂ ਸਨ, ਇੰਟਰਨੈਟ ਵਗੈਰਾ ਦਾ ਇਸ ਤਰ੍ਹਾਂ ਦਾ ਕੋਈ ਚੱਕਰ ਨਹੀਂ ਸੀ। ਹੁਣ ਤੇ ਪਿੰਡਾਂ ਦੇ ਵਿੱਚ ਵੀ ਇਹ ਚੀਜ਼ਾਂ ਆ ਗਈਆਂ ਨੇ, ਤੇ ਪਹਿਲੇ ਇਹ ਨਹੀਂ ਸਨ ਹੈ। ਅਗਰ ਆਪਣੇ ਰਿਸ਼ਤੇਦਾਰਾਂ ਨੂੰ ਕੋਈ ਫੋਤਗੀ ਵਗੈਰਾ ਦਾ ਜਾਂ ਸ਼ਾਦੀ ਦਾ ਪੈਗਾਮ ਦੇਣਾ ਹੋਵੇ ਜਾਂ ਕਿਸੇ ਕੋਈ ਵੀ ਐਮਰਜੈਂਸੀ ਪੈਗਾਮ ਪਹੁੰਚਾਉਣਾ ਹੁੰਦਾ ਸੀ, ਕਿਵੇਂ ਤੁਸੀਂ ਪਹੁੰਚਾਉਂਦੇ? ਪੈਗਾਮ ਤਾਂ ਪਹੁੰਚਾਉਣਾ ਤੇ ਜੇ ਤੇ ਕੰਮੀ ਹੁੰਦਾ ਨਜ਼ਦੀਕ ਰਿਸ਼ਤੇਦਾਰ, ਫਿਰ ਤੇ ਕੰਮੀ ਘੱਲੀ ਦਾ ਇਹਨਾਂ ਚਿੱਠੀ ਪਾ ਕੇ ਨਾ ਦੂਰ ਹੋਣੀ, ਉਹਦਾ ਥੋੜੀ ਜਿਹੀ ਕੰਨੀ ਕੱਟ ਕੇ ਘੱਲੀ ਦੀ ਸੀ। ਕੰਨੀ ਕਿਉਂ ਕੱਟ ਕੇ ਇਸ ਗੱਲ ਵੀ ਖੈਰ ਦਾ ਨਹੀਂ ਆ, ਕੋਈ ਫੌਤਗੀ ਹੋ ਗਈ ਹੈ, ਫੋਤਗੀ ਹੋ ਗਈ। ਅਗਰ ਕੋਈ ਖੁਸ਼ੀ ਵਗੈਰਾ ਦਾ ਕਰ ਲੈ, ਖੁਸ਼ੀ ਦਾ ਬਗਾ ਫਿਰ ਨਾਈ ਜਾਂਦਾ ਸੀ, ਉਹ ਤਲਾ ਆ ਕੇ ਦੇ ਦਿੰਦਾ, ਛੁਹਾਰੇ ਦੇ ਦੇ, ਉਹ ਖੁਸ਼ ਆ ਕੇ ਦੱਸਦਾ ਸੀ ਮੈਨੂੰ ਪੈਸੇ ਦਿੱਤੇ, ਕਿਸੇ ਮੈਨੂੰ ਖੇਸ ਦਿੱਤਾ, ਕੰਮ ਲੱਗੀ ਉਹ ਸ਼ਾਦੀਆਂ ਦਾ ਉਹ ਸਨੇਹ ਦੇਣ ਜਾਂਦਾ ਹੁੰਦਾ ਸੀ। ਨਾਈ ਜਾਂ ਘੁਮਿਆਰ ਜਾਂ ਮੋਚੀ ਇਹ ਜਾਂਦੇ ਹੁੰਦੇ ਹਨ, ਸਿਰਫ ਇਹ ਦੇ ਕੇ ਆਉਂਦੇ ਹਨ। ਗੰਢਾ ਜਿਹਨਾਂ ਨੂੰ ਆਉਂਦੇ ਨੇ ਛੁਹਾਰੇ, ਹਾਂ, ਤੇ ਉਹ ਦੇ ਕੇ ਆਉਂਦਾ ਸੀ, ਫਿਰ ਕਿਸੇ ਖੇਸ ਦੇਣਾ, ਫਿਰ 100 ਦੇਣਾ, ਫਿਰ 50 ਦੇਣੇ। ਇਹ ਦੌਰ ਸੀ ਉਹ ਵਕਤ ਦਾ। ਬਹੁਤ ਅੱਛਾ ਦੌਰ ਸੀ, ਬਹੁਤ ਸਾਦਾ ਜਿਹਾ, ਬਹੁਤ ਸਕੂਨ ਲੋਕ ਜਿਹੜੇ ਸਨ ਆਪਣੀ ਜ਼ਿੰਦਗੀ ਬਸਰ ਆਦੇ ਜੇ ਟਾਈਮ ਲੱਭਣਾ ਜਾਂ ਗੁੱਲੀ ਡੰਡਾ ਖੇਡਣਾ, ਅੱਛਾ, ਤੇ ਜਾਂ 12 ਕਟਾਰ ਜਾਂ ਲੂਡੋ, ਅੱਛਾ, ਔਰ ਇਹ ਗੇਮਾਂ ਚੱਲਦੀਆਂ। ਅੱਜ ਕੱਲ ਦੇ ਨੌਜਵਾਨ ਦੇ ਪਤਾ ਇਹਨਾਂ ਦੇ ਕੋਲ ਤੇ ਮੋਬਾਈਲ ਆ ਗਏ ਨੇ, ਭਾਵੇਂ ਬਾਬੇ ਵੀ ਨੇ ਉਹਨਾਂ ਦੇ ਕੋਲ ਵੀ ਅੱਜ ਕੱਲ ਮੋਬਾਈਲ ਹੋ ਗਏ ਨੇ, ਟੱਚ ਮੋਬਾਈਲ ਨੇ, ਇੰਜੀ ਗੱਲ ਹੈ। ਉਹਨਾਂ ਦੇ ਖੇਡਦੇ ਨੇ। ਤੇ ਤੁਸੀਂ ਉਦੋਂ ਕਿਹੜੇ ਕਿਹੜੇ ਖੇਡ ਖੇਡਦੇ ਸੀ? ਅਸੀਂ ਰਾਤ ਨੂੰ ਬਾੜੀ ਖੇਡਣੀ ਜਾਂ ਕਬੱਡੀ ਖੇਡਣੀ। ਅੱਛਾ। ਉਸ ਤੋਂ ਬਾਅਦ ਫਿਰ ਜਿਵੇਂ ਖੇਡ ਵੇਲੇ ਆ ਫਿਰ 12 ਕਟਾਲ ਖੇਡਣੀ, ਅੱਛਾ। ਤੇ ਜਾਂ ਗੱਡੀ ਚਾਰਾ ਖੇਡਣਾ, ਚੂ ਕੋਕਿਆਂ ਲੱਗਾ ਉਹ ਖੇਡਣਾ, ਅੱਛਾ। ਇਹ ਖੇਡਦੇ ਰਹੇ। ਉਦੋਂ ਸਕੂਲ ਵਗੈਰਾ ਹੁੰਦੇ ਸਨ, ਪੜ੍ਹਦੇ ਸਕੂਲ ਆਇਆ ਸੀ, 5ਵੀਂ ਤੱਕ ਸਕੂਲ ਹੁੰਦਾ ਸੀ। ਅੱਛਾ। ਹਾਂ, ਤੇ ਉਹ ਪੜਨ ਜਾਂਦੇ ਹੁੰਦੇ ਸੀ? ਮੈਂ ਪੜਨ ਜਾਂਦਾ ਹਾਂ। ਮੈਂ ਅਜੇ 92 ਚ ਅਸੀਂ 70 ਚ ਆਇਆ ਸਿੰਧ ਹੈਦਰਾਬਾਦ ਦੇ ਜ਼ਿਲ੍ਹੇ ਚੋਂ। ਸਾਡਾ ਵਾਲਦ ਇੱਥੇ ਸਾਡਾ ਮਾਮਾ ਲਾਇਆ ਸੀ, ਮਾਮੇ ਸਾਡੇ ਦੀ ਪੈਲੀ ਹੈ। ਅੱਛਾ। ਤੇ ਆ ਕੇ ਮੈਂ 1 ਸਾਲ ਸਕੂਲ ਗਿਆ, ਪੱਕੀ ਚ ਗਿਆ, ਤੇ ਅੱਗੋਂ ਫਿਰ ਮੇਰਾ ਵਾਲਦ ਫੌਤ ਹੋ ਗਿਆ। ਅੱਛਾ। ਫਿਰ ਮੈਂ ਛੱਡ ਦਿੱਤਾ। 2 ਭਾਈ ਮੇਰੇ ਸਨ, ਇੱਕ ਭੱਠੇ ਦੇ ਕੰਮ ਕਰਦੇ, ਉਦੋਂ ਤਨਖਾਹ ਸਾਰੀ 60 ਰੁਪਈਆ ਸੀ। ਅੱਛਾ। ਤੇ ਦੂਜਾ ਭਾਈ ਮਾਣ ਮਹੀਨੇ ਤੇ 1 ਮਹੀਨੇ ਸਾਲ ਮੈਂ ਵੀ ਲਾਇਆ ਸੀ, 1 ਮਾਣ ਮਹੀਨੇ ਦੇ ਹਿਸਾਬ ਤੇ ਸਾਲ ਲਾਇਆ। ਉਸ ਤੋਂ ਬਾਅਦ ਫਿਰ ਮਕਲੀਨਾ ਦਾ ਕੰਮ ਕਰਦੇ ਆ, ਉਸ ਤੋਂ ਬਾਅਦ ਫਿਰ ਕਲੀਨਾ ਦਾ ਕਰਦੇ ਰਹੇ, ਫਿਰ ਮਜ਼ਦੂਰੀ ਵੀ ਕਰਦੇ ਰਹੇ। ਹੁਣ ਬੱਚੇ ਮਾਸ਼ਾਅੱਲਾ ਇੱਕ ਪਲੰਬਰੀ ਦਾ ਕੰਮ ਸਿੱਖਿਆ ਤੇ ਇੱਕ ਬਿਜਲੀ ਦਾ ਸਿੱਖਦਾ ਪਿਆ ਆਫੇ ਤਾਹਰ ਕੋਲ ਅੱਡੇ ਦੇ। ਮਾਸ਼ਾਅੱਲਾ ਖੈਰ ਅੱਲਾ ਦੀ 2 ਬੱਚੀਆਂ ਵਿਆਹੀਆਂ ਨੇ। ਬੱਚੀ ਸਮਾਂ ਤੁਹਾਡੀ ਕੁੜੀ ਨੂੰ ਜਾਣਦੀ ਹੈ, ਉਹਦੇ ਨਾਲ ਸਮੀਨਾ ਨਾਲ ਪੜ੍ਹਦੀ ਰਹੀ ਹੈ। ਉਹ 16 ਪੜ੍ਹੀ ਹੈ, ਉਹਦੀ ਛੋਟੀ ਮੇਰੀ ਬੱਚੀ 10 ਪੜ੍ਹੀ, ਉਹਦੀ ਛੋਟੀ 10 ਪੜ੍ਹੀ ਹੈ। ਬੱਚੇ 10 ਪੜ੍ਹੇ ਨੇ। ਮਤਲਬ ਆਪਣੇ ਤੁਸੀਂ ਬੱਚੇ ਜਿਹੜੇ ਨਾ ਪੜ੍ਹਾਏ ਨੇ ਸਾਰੇ, ਆਪਣੀ ਮਿਹਨਤ ਨੂੰ ਪੂਰੀ ਕਰਕੇ ਪੜ੍ਹੇ ਨੇ ਸਾਰੇ ਬੱਚੇ। ਮਤਲਬ ਉਹਨਾਂ ਤਰਬੀਅਤ 'ਚ ਬੜੀ ਮਿਹਨਤ। ਇੱਕ ਬੱਚਾ ਤੇ ਇੱਕ ਬੱਚੀ, ਨਾ ਬੱਚਾ ਕੁਰਾਨ ਵੀ ਪੜ੍ਹਿਆ ਨਾ ਸਕੂਲ ਪੜਿਆ, ਦੂਜੇ ਮਾਸ਼ਾਅੱਲਾ ਸਾਰੇ ਬੱਚੇ ਪੜ੍ਹੇ। ਬਾਬਾ ਜੀ ਤੁਸੀਂ ਜਿਸ ਤਰ੍ਹਾਂ ਦੱਸ ਰਹੇ ਹੋ ਕਿ ਮੇਰੇ ਵਾਲਾ ਸਾਹਿਬ ਫੌਤ ਹੋ ਗਏ, ਫਿਰ ਉਸ ਤੋਂ ਬਾਅਦ ਮੈਂ ਜਿਹੜੀਆਂ ਨੇ ਦਿਹਾੜੀਆਂ ਵਗੈਰਾ ਕੀਤੀਆਂ ਨੇ ਇਹ ਉਹ, ਤੇ ਕੀ ਤੁਸੀਂ ਆਪਣੇ ਮਤਲਬ ਭੈਣ ਭਰਾਵਾਂ 'ਚ ਵੱਡੇ ਸੋ? ਸਾਰੀ ਜ਼ਿੰਦਗੀ ਮੈਂ ਛੋਟਾ ਹਾਂ। ਤੁਸੀਂ ਛੋਟੇ ਸੋ, ਲੇਕਿਨ ਫਿਰ ਵੀ ਤੁਸੀਂ ਆਪਣੀ ਪੜ੍ਹਾਈ ਛੱਡ ਕੇ ਉਹਨਾਂ ਦੇ ਨਾਲ ਲੱਗ ਕੇ ਮਤਲਬ ਮਿਹਨਤ ਮਜ਼ਦੂਰੀ। ਵਾਲਾ ਜੀ ਫਿਰ ਇਕੱਲੀ ਸੀ, ਵਾਲਦਾ ਜੀ ਵਾਲ ਭਾਈਆ ਵੱਡਾ ਸੀ, ਉਹਦੀ ਸ਼ਾਦੀ ਹੋ ਗਈ। ਅੱਛਾ। ਉਹ ਆਪਣਾ ਬਾਲ ਬੱਚਾ ਲੈ ਕੇ ਲਾਮੇ ਹੋ ਗਿਆ। ਅਸੀਂ ਛੋਟੇ ਦਾ ਮਸ਼ੀਰਾ ਮੇਰੀਆਂ 3 ਵਿਆਹਣ ਵਾਲੀਆਂ, ਬਾਅਦ ਚ ਆਪਣੀਆਂ ਸ਼ਾਦੀਆਂ ਕਰਾਈਆਂ, ਮਸ਼ੀਰਾ ਦੀਆਂ ਸ਼ਾਦੀਆਂ ਕਰਾਈਆਂ। ਅੱਛਾ। ਇਸ ਤਰ੍ਹਾਂ ਕਰਕੇ ਵਕਤ ਗੁਜ਼ਾਰਿਆ। ਹੁਣ ਸ਼ੁਕਰ ਅਲਹਮਦੁਲਿਲਾ ਆਪਣੇ ਆਪਣੇ ਘਰ ਵਾਲੇ ਸਾਰੇ ਭਰਾ ਮਾਸ਼ਾਅੱਲਾ ਠੀਕ ਹੋ ਗਿਆ। ਅੱਛਾ ਜੀ ਨਾਜ਼ਰੀਨ, ਤੇ ਸਭ ਤੋਂ ਪਹਿਲੇ ਆਇਆ ਵਾਲਾ ਜਿਹੜਾ ਹੈ ਤੁਹਾਡੇ ਨਾਲ ਜਿਹੜਾ ਆਇਆ, ਇਹ ਇੱਕੋ ਘਰ ਹੀ ਵਿਆਹ। ਮੇਰੀ ਮਸ਼ੀਰਾ ਉੱਥੇ ਹੁੰਦੀ ਤੇ ਇਹਦਾ ਅੱਬੂ ਉੱਥੇ ਪਹਿਲੇ ਵਿਆਹਿਆ ਸੀ। ਉਹ ਫਿਰ ਉਸ ਤੋਂ ਬਾਅਦ ਤਲਾਕ ਹੋ ਗਿਆ, ਰੌਲਾ ਪੈ ਗਿਆ। ਫਿਰ ਬਾਅਦ ਚ ਦੁਬਾਰਾ ਇੱਥੇ ਪਿੰਡ ਅੱਛਾ ਬਾਬਾ ਜੀ ਤੁਸੀਂ ਦੱਸੋਗੇ ਮੈਨੂੰ ਕਿ ਪਹਿਲਾਂ ਹੁਣ ਦੇ ਦੌਰ 'ਚ ਵਾਲਿदैन ਜਿਹੜੇ ਨੇ ਆਪਣੀ ਔਲਾਦ ਨੂੰ ਪੂਰੀ ਤਰ੍ਹਾਂ ਆਪਣੇ ਬੱਚਿਆਂ ਨੂੰ ਟਾਈਮ ਨਹੀਂ ਦੇ ਸਕਦੇ, ਕਿਉਂਕਿ ਹੁਣ ਤੇ ਔਰਤਾਂ ਵਾਸਤੇ ਵੀ ਜੋਬ ਜਿਹੜੀ ਉਹ ਸਰਕਾਰੀ ਕਈਆਂ ਦੀ ਹੋ ਗਈ ਹੋਈ ਹੈ। ਕੋਈ ਵੈਸੇ ਔਰਤਾਂ ਘਰ ਦੇ ਵਿੱਚ ਇੰਨੇ ਜ਼ਿਆਦਾ ਕੰਮਾਂ ਦੇ ਵਿੱਚ ਬਿਜ਼ੀ ਹੋ ਗਈਆਂ ਨੇ, ਬੱਚੇ ਨੂੰ ਪੂਰਾ ਟਾਈਮ ਨਹੀਂ ਦੇ ਸਕਦੀਆਂ। ਜੇ ਉਹਨਾਂ ਦੇ ਵਾਲਦ ਮਤਲਬ ਵਾਲਦ ਹੈ ਤੇ ਉਹ ਵੀ ਸਾਰਾ ਦਿਨ ਆਪਣੀ ਮੁਸ਼ੱਕਤ ਦੇ ਨਾਲ ਕੰਮ ਕਰਦਾ ਰਹਿੰਦਾ, ਕਿਉਂਕਿ ਬਹੁਤ ਜ਼ਿਆਦਾ ਮਹਿੰਗਾਈਆਂ, ਬਹੁਤ ਜ਼ਿਆਦਾ ਉਹਨਾਂ ਵਾਸਤੇ ਇੰਨਾ ਕੰਮ ਕਰਨਾ ਪੈਂਦਾ, ਇੰਨਾ ਕਾਰੋਬਾਰ ਨੂੰ ਆਪਣੇ ਨੂੰ ਬੜਾ ਅੱਗੇ ਤੱਕ ਲੈ ਕੇ ਜਾਣਾ ਪੈਂਦਾ। ਉਹਦੇ 'ਚ ਬਿਜ਼ੀ ਰਹਿੰਦਾ, ਰਾਤ ਨੂੰ ਉਹਨੇ ਆ ਕੇ ਆਪਣਾ ਸੋ ਜਾਣਾ, ਮਤਲਬ ਆਪਣੀ ਔਲਾਦ ਨੂੰ ਟਾਈਮ ਨਹੀਂ ਦੇ ਸਕਣਾ। ਤੇ ਪਹਿਲੇ ਵੀ ਇਸੇ ਤਰ੍ਹਾਂ ਹੁੰਦਾ ਸੀ ਪਹਿਲੇ ਕਿ ਔਲਾਦ ਨੂੰ ਆਪਣੀ ਟਾਈਮ ਦਿੰਦੇ ਸਨ ਵਾਲਿदैन? ਅੱਗੇ ਦਿੰਦੇ ਹਨ, ਜਿਹੜੇ ਤਲੀਮ ਜਿਹੜਾ ਦੇ ਘਰਾਂ 'ਚ ਹਾਸੇ ਆ ਉਦੋਂ ਲੋਕੀ ਕਰਦੇ ਹੁਣ। ਵੈਸੇ ਹੁਣ ਤੇ ਇੰਨਾ ਵਕਤ ਹੀ ਨਹੀਂ ਬੱਚਿਆ। ਹੁਣ ਸਾਡੇ ਆਪਣੇ ਨੇ, ਉਹ ਰਾਤ 11 ਵਜੇ ਸੌਂਦੇ ਨੇ, ਸਵੇਰ ਮੈਂ ਉੱਠ ਕੇ ਨਮਾਜ਼ ਪੜ੍ਹਨ ਜਾਣਾ, ਉਹਨਾਂ ਨੂੰ ਨਮਾਜ਼ ਪੜ੍ਹਨ ਜਾਓ, ਉੱਠਣ ਨਹੀਂ ਉੱਠਦੇ ਨਹੀਂ ਆ। ਰਾਤ ਨੂੰ 12 ਵਜੇ ਸੌਂਦੇ। ਮੈਂ ਕਿਹਾ ਤੁਹਾਡੇ ਪੜ੍ਹਿਆ ਦਾ ਕੀ ਫਾਇਦਾ? ਸਵੇਰ ਉੱਠ ਕੇ ਅੱਲਾਹ ਤੋਬਾ ਕਰੋ, ਨਮਾਜ਼ ਪੜ੍ਹਿਆ ਕਰੋ, ਅੱਲਾਹ ਤਾਲਾ ਬਰਕਤਾਂ ਰਹਿਮਤਾਂ ਪਾਉਂਦਾ ਕੰਮ। ਜਦਕਿ ਪਹਿਲੇ ਤੇ ਮਾਵਾਂ ਵੀ ਬੱਚੇ ਨੂੰ ਪੂਰਾ ਟਾਈਮ ਦਿੰਦੀਆਂ ਸਨ, ਤੇ ਵਾਲਿਦ ਸਾਹਿਬ ਜਿਹੜੇ ਹੁੰਦੇ ਸਨ ਉਹ ਵੀ ਪੂਰਾ ਟਾਈਮ ਦਿੰਦੇ ਸਨ ਬੱਚੇ ਨੂੰ ਮਸਜਿਦ ਤੱਕ ਲੈ ਕੇ ਜਾਣਾ ਪੜਨ ਵਾਸਤੇ। ਇਸ ਪਰ ਵਾਲਦਾ ਪਹਿਲੇ ਉੱਠਣਾ, ਨਮਾਜ਼ ਪੜ੍ਹਨੀ, ਆਟਾ ਗੁੰਨਣਾ, ਨਮਾਜ਼ ਪੜ੍ਹ ਕੇ ਰੋਟੀਆਂ ਪਕਾਉਣੀਆਂ, ਫਿਰ ਬਾਹਰ ਬੱਚੇ ਨੂੰ ਚੁੱਕ ਕੇ ਕੰਮ ਵੀ ਕਰਨੇ। ਹੁਣ ਤੇ ਜੀ ਦੌਰ ਹੈਗਾ, ਹੁਣ ਤੇ
ਹਾਂਜੀ ਹੁਣ ਇਹ ਕੰਮ ਹੀ ਨਹੀਂ ਕੋ ਜਾਂ ਬੱਚੇ ਨੂੰ ਸੰਭਾਲ ਲੈਣ ਔਰਤਾਂ ਤੇ ਆ ਕਹਿੰਦੀਆਂ ਨੇ ਅਸੀਂ ਕੰਮ ਕਰੀਏ। ਅੱਛਾ ਜੀ ਨਾਜ਼ਰੀਨ, ਤੁਸੀਂ ਦੇਖਿਆ ਬਾਬਾ ਜੀ ਹੋਰਾਂ ਨਾਲ ਅਸੀਂ ਕਾਫੀ ਜ਼ਿਆਦਾ ਗੱਲਾਂ ਕਰੀਆਂ, ਇਹਨਾਂ ਦੀ ਜ਼ਿੰਦਗੀ ਦੇ ਬਾਰੇ ਜਾਣਿਆ, ਪੁੱਛਿਆ, ਬੜਾ ਅੱਛਾ ਲੱਗਿਆ। ਬਾਬਾ ਜੀ ਤੁਹਾਡਾ ਬਹੁਤ ਸ਼ੁਕਰੀਆ, ਬਹੁਤ ਤੁਹਾਡੇ ਅਸੀਂ ਸ਼ੁਕਰਗੁਜ਼ਾਰ ਹਾਂ ਕਿ ਤੁਹਾਡਾ ਕੰਮ ਛਡਵਾ ਕੇ ਤੁਹਾਨੂੰ ਅਸੀਂ ਆਪਣੇ ਕੋਲ ਲੈ ਗਏ ਹਾਂ, ਕਿਉਂਕਿ ਸਾਨੂੰ ਤੁਹਾਡੀਆਂ ਗੱਲਾਂ ਬੜੀਆਂ ਅੱਛੀਆਂ ਲੱਗ ਰਹੀਆਂ ਸੀ। ਜਿਹੜੇ ਟੱਪੇ ਖਾਸ ਕਰ ਬੋਲ ਰਹੇ ਸੀ ਬੜੇ ਅੱਛੇ ਲੱਗ ਰਹੇ ਸੀ। ਅਸੀਂ ਚਾਹਿਆ ਕਿ ਤੁਹਾਨੂੰ ਅਸੀਂ ਆਪਣੇ ਦੇਖਣ ਵਾਲਿਆਂ ਨੂੰ ਦਿਖਾਈਏ। ਤੁਸੀਂ ਆਪਣੇ ਦੇਖਣ ਵਾਲਿਆਂ ਨੂੰ ਕੋਈ ਪੈਗਾਮ ਦੇਣਾ ਚਾਹੋਗੇ? ਆਈਏ ਮਜ਼ਦੂਰੀ ਕਰਨ, ਆਪਣਾ ਖੁਸ਼ਹਾਲ ਰਹਿਣ ਤੇ ਆਪਣਾ ਸੁਬਾਹ ਉੱਠ ਕੇ ਨਮਾਜ਼ ਪੜ੍ਹਨ, ਅੱਲਾਹ ਤੋਬਾ ਕਰਨ, ਆਪਣਾ ਬਿਸਮਿल्लाह पढ़ के काम शुरू करन। अल्लाह ताला बरकत पाए तो रहमत तक भेजेगा जी। माशाल्लाह जी, बाबा जी उन्होंने अपने देखने वाले ने बड़ा अच्छा पैगाम दिता, बहुत खूबसूरत पैगाम है, बड़ा ही मतलब अच्छा उन्होंने दा पैगाम सी। अच्छा नाज़रीन, ਇਹਦੇ ਨਾਲ ਹੀ ਅਸੀਂ ਤੁਹਾਡੇ ਕੋਲ ਇਜਾਜ਼ਤ ਚਾਹਾਂਗੇ ਤੇ ਤੁਸੀਂ ਕਮੈਂਟ ਕਰਕੇ ਸਾਨੂੰ ਲਾਜ਼ਮੀ ਦੱਸਿਆ ਜੇ ਕਿ ਬਾਬਾ ਜੀ ਹੋਰਾਂ ਦੀਆਂ ਗੱਲਾਂ ਤੁਹਾਨੂੰ ਕੈਸੀਆਂ ਲੱਗੀਆਂ, ਕੈਸਾ ਲੱਗਿਆ ਤੁਹਾਨੂੰ ਸੁਣ ਕੇ। ਰੱਬ ਰਾਖਾ।